ਜ਼ੁਲਮ ਦੇ ਖਿਲਾਫ ਸੀ। ਔਰ ਉਸ ਵੇਲੇ ਦੇ ਮੁਗਲ ਹਾਕਮ ਜਿਹੜੇ ਨੇ ਉਹ ਜਿਨ੍ਹਾਂ ਨੇ ਆਪਣੇ ਪਿਓ ਨੂੰ, ਆਪਣੇ ਭਰਾਵਾਂ ਨੂੰ, ਆਪਣੇ ਪੁੱਤਰਾਂ ਨੂੰ ਨਹੀਂ ਬਖਸ਼ਿਆ, ਉਹ ਮਜ਼ਹਬ ਦੀ ਆੜ ਜ਼ਰੂਰ ਇਸਤੇਮਾਲ ਕਰਦੇ ਰਹੇ, ਕਾਜ਼ੀਆਂ ਦੇ ਫਤਵੇ ਵੀ ਰਹੇ ਔਰ ਸਿੱਖਾਂ ਨੇ ਫਿਰ ਉਹਨਾਂ ਨੂੰ ਸਜ਼ਾ ਯਾਫਤਾ ਵੀ ਕੀਤਾ। ਇਸੇ ਤਰ੍ਹਾਂ ਅੱਜ ਵੀ ਅਸੀਂ ਇਹ ਗੱਲ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਭਾਈ ਸਾਡੀ ਲੜਾਈ ਹਿੰਦੂ ਧਰਮ ਦੇ ਖਿਲਾਫ ਨਹੀਂ ਹੈ, ਕਿਸੇ ਮਜ਼ਹਬ ਦੇ ਖਿਲਾਫ ਸਾਡੇ 'ਚ ਨਫ਼ਰਤ ਨਹੀਂ ਹੈ, ਬਿਲਕੁਲ ਨਹੀਂ। ਹਿੰਦੂ ਤੋਂ ਵੀ ਢਾਂਚਾ, ਉਸ ਤੋਂ ਪਹਿਲਾਂ ਜਿਹਨੂੰ ਤੁਸੀਂ ਦੁਰਗਾ ਮਾਂ ਬਣਾਇਆ ਇੰਦਰਾ ਗਾਂਧੀ, ਉਹ ਟੈਂਕਾਂ ਤੋਪਾਂ ਨਾਲ ਸਾਡੇ ਮੁਕੱਦਸ ਥਾਂ ਦਰਬਾਰ ਸਾਹਿਬ ਤੇ ਹਮਲਾ ਕਰੇ, ਅਕਾਲ ਤਖਤ ਨੂੰ ਢਾਹ ਦੇ, ਉਸ ਪਿਤਾ ਦੀ ਗੋਦ ਦੇ ਵਿੱਚ ਜਿਹੜੇ ਉਸ ਦਿਨ ਨੂੰ, ਉਸ ਯਾਦ ਨੂੰ ਮਨਾਉਣ ਆਏ ਨੇ, ਉਹਨਾਂ ਦੇ ਕੋਲਡ ਬਲੱਡਡ ਮਰਡਰ ਤੁਹਾਡੀ ਫੌਜ ਕਰੇ ਤੇ ਅਸੀਂ ਉਸ ਸਟੇਟ ਨੂੰ ਜੇ ਚੈਲੰਜ ਨਾ ਕਰੀਏ ਫਿਰ ਅਸੀਂ ਗੁਰੂ ਨਾਨਕ ਦੇ ਸਿੱਖ ਨਹੀਂ। 5 ਅਗਸਤ 2019 ਤੋਂ ਬਾਅਦ ਜਦੋਂ 1 ਸਾਲ ਉਹਦਾ ਪੂਰਾ ਹੁੰਦਾ ਹੈ, ਕਸ਼ਮੀਰ ਨੂੰ ਤਾਂ ਤੁਸੀਂ ਫੌਜ ਦੇ ਹਵਾਲੇ ਕੀਤਾ ਹੋਇਆ ਉਦੋਂ ਤੋਂ ਲੈ ਕੇ ਅੱਜ ਤੱਕ, ਉਦੋਂ ਇਹ ਤੁਹਾਡਾ ਹਿੰਦੂ ਤਵੀ ਸਾਮਰਾਜ ਆਪਣੇ ਆਪ ਨੂੰ ਜਿਹੜੇ ਰਾਮ ਰਾਜ ਲਿਆਉਣ ਦੇ ਨਾਂ ਥੱਲੇ ਜੈ ਸ਼੍ਰੀ ਰਾਮ ਦੀ ਜਿਹੜੀ ਹੈ ਉਸ ਗ੍ਰੀਟਿੰਗ ਨਾ ਕਰਨ ਦੇ ਲਈ ਮੁਸਲਮਾਨਾਂ ਨੂੰ ਲਿੰਚ ਕਰਦੇ ਨੇ। ਇਸ 1 ਸਾਲ ਦੇ ਵਿੱਚ ਰਾਮ ਮੰਦਿਰ ਬਣਾਉਣ ਦੇ ਨਾਂ ਥੱਲੇ ਜਿਹਨੂੰ ਕੋਇਟਸਿੰਗ ਕਹਿੰਦੇ ਨੇ, ਜਿਵੇਂ ਅਰਬਾਂ ਰੁਪਏ ਲੋਕਾਂ ਤੋਂ ਜ਼ਬਰਦਸਤੀ ਲੈ ਗਏ। ਉਹਨਾਂ ਨੇ ਕਿਹਾ ਜੀ ਇਹਨੂੰ ਬਣਾਉਣ ਲਈ ਇੰਨੇ ਸੌ ਸਰੋਵਰਾਂ ਦਾ ਪਾਣੀ ਲਿਆਂਦਾ, ਇੰਨੀਆਂ ਨਦੀਆਂ ਦਾ ਜਲ ਲਿਆਂਦਾ, ਇੰਨੇ ਫਲਾਣੇ ਮੰਦਰਾਂ ਦੀ ਮਿੱਟੀ ਲਿਆਂਦੀ, ਤੁਸੀਂ ਸਿਰ 'ਚ ਹੀ ਪਾ ਲੈਂਦਾ ਉਹਨੂੰ ਮਿੱਟੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब बर्ड्स। मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਅਕਲਮੰਦ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 14 ਜੂਨ 2021 31 ਜੇਠ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, ਰੋਕੂ, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਪਹਿਲਾਂ ਹਮੇਸ਼ਾ ਤਰ੍ਹਾਂ ਤੁਹਾਨੂੰ ਅਪੀਲ ਕਰਦੀ, ਤੁਹਾਡਾ ਥੈਂਕਸ ਕਰਦੀ ਹੈ ਕਿ ਜਿਸ ਤਰ੍ਹਾਂ ਕਿ ਜੋ ਟੀਵੀ 84 ਵੱਲੋਂ ਜੂਨ ਦਾ ਜਿਹੜਾ ਸਾਰਾ ਮਹੀਨਾ ਹੈ ਉਹ 5ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ, ਬਾਬਾ ਬੰਦਾ ਸਿੰਘ ਉਹਨਾਂ ਦੀ ਬਹਾਦਰ ਦੀ ਸ਼ਹਾਦਤ, ਟੀਵੀ ਘੱਲੂਘਾਰੇ ਜੂਨ 84 ਦੇ ਵਿੱਚ ਜਿਹੜੇ ਸ਼ਹੀਦ ਹੋਏ, ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਜਿਹੜਾ ਸਾਰਾ ਮਹੀਨਾ ਹੈ। ਸੋ ਤੁਸੀਂ ਵੀ ਇਸ ਸ਼ਹੀਦੀ ਮਹੀਨੇ ਦੌਰਾਨ ਸੱਚੋ ਸੱਚ ਪ੍ਰੋਗਰਾਮ ਰਾਹੀਂ ਆਪਣਾ ਜਿਹੜਾ ਸੁਨੇਹਾ ਹੈ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਸਕਦੇ ਹੋ। ਸਾਨੂੰ ਤੁਸੀਂ ਈਮੇਲ ਕਰ ਸਕਦੇ ਹੋ, ਤੁਸੀਂ ਸਾਨੂੰ WhatsApp ਮੈਸੇਜ ਕਰ ਸਕਦੇ ਹੋ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਸੋ ਈਮੇਲ ਕਰਨ ਲਈ sos@tv84.tv ਤੇ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ। ਤੁਸੀਂ ਫੋਨ ਕਰਨ ਲਈ ਸਾਡਾ ਨੰਬਰ ਹੈਗਾ 5166191984 ਰਾਹੀਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਮੈਸੇਜ ਕਰ ਸਕਦੇ ਹੋ ਸਾਨੂੰ WhatsApp ਤੇ 5166191984। ਸੋ ਜਿਸ ਤਰ੍ਹਾਂ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਸੱਚੋ ਸੱਚ ਹੈ ਉਸ ਨੂੰ ਸਪਾਂਸਰ ਕੀਤਾ ਗਿਆ ਹੈ ਸਿੱਖ ਸੈਂਟਰ ਆਫ ਸੈਨ ਫਰਾਂਸਿਸਕੋ ਬੇ ਏਰੀਆ ਐਲ ਸੋਬਰਾਂਟੇ ਕੈਲੀਫੋਰਨੀਆ ਵੱਲੋਂ। ਸੋ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਅਸੀਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਇਹ ਗੁਰੂ ਘਰ ਹੈ ਇਹ ਬਹੁਤ ਹੀ ਪੁਰਾਣਾ ਅਮਰੀਕਾ ਦੇ ਵਿੱਚ ਗੁਰੂ ਘਰ ਹੈ। ਇਸ ਨੂੰ ਹੋਂਦ ਵਿੱਚ ਆਇਆ 50 ਸਾਲ ਹੋ ਚੁੱਕੇ ਨੇ। ਸੋ ਸਪਾਂਸਰਸ਼ਿਪ ਲਈ ਅਸੀਂ ਐਲ ਸੋਬਰਾਂਟੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਪੰਥ ਦਰਦੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਜਿਹੜਾ ਸਾਡਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ ਆਪਾਂ ਗੱਲਬਾਤ ਕਰ ਲਈਏ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਹਿੰਦੂ ਤਮੀਆਂ ਨੇ ਭਾਰਤ ਵਿੱਚ ਕਰਪਸ਼ਨ ਦਾ ਇਸ ਕਦਰ
ਬੋਲਬਾਲਾ ਕਰ ਦਿੱਤਾ ਹੈ ਕਿ ਲੋਕ ਇਸ ਮੋਦੀ ਰਾਜ ਨੂੰ ਰਾਮ ਰਾਜ ਕਹਿ ਕੇ ਮਜ਼ਾਕ ਕਰਦੇ ਹਨ। ਸੋ ਇੱਕ ਵੱਡਾ ਸਕੈਂਡਲ ਦੱਸਦਾ ਹੈ ਕਿ ਇਸ ਮਾਮਲੇ ਵਿੱਚ ਭਗਵਾਨ ਰਾਮ ਨੂੰ ਵੀ ਨਹੀਂ ਬਖਸ਼ਿਆ ਗਿਆ। ਅਯੋਧਿਆ ਵਿੱਚ ਬਣ ਰਹੇ ਮੰਦਿਰ ਜਿਹੜਾ ਰਾਮ ਮੰਦਿਰ ਹੈ ਦੀ ਖਰੀਦੀ ਗਈ ਜ਼ਮੀਨ ਨੂੰ ਲੈ ਕੇ ਕਰੋੜਾਂ ਰੁਪਏ ਦਾ ਜਿਹੜਾ ਘੁਟਾਲਾ ਸਾਹਮਣੇ ਆਇਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਨਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਘੱਲੂਘਾਰਾ ਮਹੀਨਾ ਚੱਲ ਰਿਹਾ ਹੈ ਜੀ, ਉਸ ਦੇ ਨਾਲ ਜਦੋਂ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ, ਬੇਸ਼ੱਕ ਹਿੰਦੂ ਕੈਲੰਡਰ ਮੁਤਾਬਕ ਜਿਹਨੂੰ ਬਿਕਰਮੀ ਕੈਲੰਡਰ ਦਾ ਨਾਂ ਦਿੱਤਾ ਗਿਆ ਹੈ, ਅੱਜ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਹੈ। ਪਰ ਕਿਉਂ ਅਸੀਂ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਮੁਤਾਬਕ ਹੀ ਦਿਨ ਡਿਸਕਸ ਕਰਦੇ ਹਾਂ। ਸੋ ਉਸ ਮੁਤਾਬਕ 16 ਜੂਨ ਦਾ ਦਿਨ ਯਾਨੀ ਕਿ ਪਰਸੋਂ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਹੋਏਗਾ। ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਦਿਨ ਮਨਾਉਂਦੀ ਹੈ, ਔਰ ਜਿੱਥੇ ਗੁਰੂ ਸਾਹਿਬ ਦੀ ਸ਼ਹੀਦੀ ਹੋਈ ਉਹਨਾਂ ਦੀ ਯਾਦ ਦੇ ਵਿੱਚ ਰਾਵੀ ਦੇ ਕੰਢੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਬਣਿਆ ਹੋਇਆ ਹੈ। ਸੋ ਪਾਕਿਸਤਾਨ ਦੇ ਵਿੱਚ ਇਹ ਦਿਨ ਅੱਜ ਉੱਥੇ ਅਖੰਡ ਪਾਠ ਸਾਹਿਬ ਆਰੰਭ ਹੋਏ ਨੇ ਔਰ ਪਰਸੋਂ ਉਸ ਦੇ ਭੋਗ ਪੈਣਗੇ। ਗੁਰੂ ਅਰਜਨ ਸਾਹਿਬ ਦੀ ਲਾਸਾਨੀ ਸ਼ਹਾਦਤ ਹੈ, ਅਸੀਂ ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਕਹਿ ਕੇ ਯਾਦ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਸਮੁੱਚੀ ਇਨਸਾਨੀਅਤ ਨੂੰ ਇਹ ਖਜ਼ਾਨਾ ਗੁਰੂ ਅਰਜਨ ਸਾਹਿਬ ਨੇ ਬਖਸ਼ਿਆ, ਜਿਹਦੇ 'ਚ ਲਗਭਗ ਅੱਧੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਰਜਨ ਸਾਹਿਬ ਦੀ ਹੈ। ਹਰਿਮੰਦਰ ਸਾਹਿਬ ਜਿਹੜਾ ਰੱਬ ਦਾ ਘਰ, ਜਿਹਦੇ 4 ਦਰਵਾਜ਼ੇ, ਦੁਨੀਆ ਭਰ ਨੂੰ ਖੁੱਲ੍ਹਾ ਸੱਦਾ ਕਿ ਇੱਥੇ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਹਰ ਕੋਈ ਰੱਬ ਦੀ ਇਬਾਦਤ ਵਿੱਚ ਜੁੜ ਸਕਦਾ ਹੈ। ਔਰ ਇਸ ਹਰਿਮੰਦਰ ਸਾਹਿਬ ਦਾ ਸੰਗੇ ਬੁਨਿਆਦ ਨੀਂਹ ਪੱਥਰ ਰਖਵਾਉਣ ਦੇ ਲਈ ਗੁਰੂ ਅਰਜਨ ਸਾਹਿਬ ਪਾਲਕੀ ਭੇਜ ਕੇ ਸਾਈਂ ਮੀਆਂ ਮੀਰ ਜੀ ਨੂੰ ਲਾਹੌਰ ਤੋਂ ਸੱਦਦੇ ਨੇ ਔਰ ਉਸੇ ਹੀ ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜਿਹਨੂੰ ਅਸੀਂ ਆਦਿ ਬੀੜ ਕਹਿੰਦੇ ਹਾਂ ਉਸ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਔਰ ਗੁਰੂ ਅਰਜਨ ਸਾਹਿਬ ਦਾ ਜੀਵਨ ਅਸੀਂ ਪਰਸੋਂ ਡੀਟੇਲ 'ਚ ਵਿਚਾਰ ਕਰਾਂਗੇ ਕਿ ਕਿਵੇਂ ਉਹਨਾਂ ਨੇ ਉਹ ਕੁਛ ਕੀਤਾ। ਛੋਟੀ ਜਿਹੀ ਜ਼ਿੰਦਗੀ 'ਚ ਲਗਭਗ 42 ਸਾਲ ਦੀ ਉਮਰ 'ਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ। 18 ਸਾਲ ਦੀ ਉਮਰ 'ਚ ਉਹ ਗੁਰਗੱਦੀ 'ਤੇ ਬੈਠਦੇ ਨੇ, ਜਿਸ ਦਾ ਕੋਈ ਸਾਨੀ ਨਹੀਂ। ਔਰ ਪਾਕਿਸਤਾਨ ਦੇ ਹਵਾਲੇ ਨਾਲ ਵੀ ਅਸੀਂ ਗੱਲ ਕਰਦੇ ਹੀ ਹੈ, ਭਾਵੇਂ ਉਸ ਵੇਲੇ ਦਾ ਬਾਦਸ਼ਾਹ ਜਹਾਂਗੀਰ ਆਪਣੀ ਸਵੈ ਜੀਵਨੀ ਆਟੋਬਾਇਓਗ੍ਰਾਫੀ ਤੌਜ਼ਕੇ ਜਹਾਂਗੀਰੀ 'ਚ ਇਸ ਸ਼ਹਾਦਤ ਦੀ ਜ਼ਿੰਮੇਵਾਰੀ ਲੈਂਦਾ ਹੈ, ਲੇਕਿਨ ਪਾਕਿਸਤਾਨ ਦੇ ਵਿੱਚ ਜਦੋਂ 300 ਲਗਭਗ 1606 ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਔਰ 400 ਸਾਲਾ ਜਦੋਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ 1606 ਦੇ ਵਿੱਚ, ਤੇ ਪਾਕਿਸਤਾਨ ਦੀ ਹਕੂਮਤ ਨੇ ਇਹ ਕਬੂਲਦੇ ਕਿ ਭਾਈ ਅਲਟੀਮੇਟਲੀ ਜਿੱਥੇ ਇਸਲਾਮ ਦੀ ਗੱਲ ਹੈ ਉੱਥੇ ਇੱਕ ਵੱਖਰਾ ਨਜ਼ਰੀਆ ਵੇਲੇ ਦੇ ਹਾਕਮਾਂ ਨੇ ਕੀ ਕੀਤਾ, ਉਹਦਾ ਇੱਕ ਵੱਖਰਾ ਨਜ਼ਰੀਆ ਜਾਂ ਉਹਨਾਂ ਦੇ ਆਪਣੇ ਜਿਹੜੇ ਨੇ ਉਹ ਸੈਲਫਿਸ਼ ਇੰਟਰਸਟ ਸਨ। ਸੋ ਗੁਰੂ ਅਰਜਨ ਸਾਹਿਬ ਦੀ ਯਾਦ ਦੇ ਵਿੱਚ 400 ਸਾਲਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਮੌਕੇ ਪਾਕਿਸਤਾਨ ਸਰਕਾਰ ਵੱਲੋਂ ਇੱਕ ਖਾਸ ਪੋਸਟਲ ਸਟੈਂਪ ਜਾਰੀ ਕੀਤੀ ਗਈ ਸੀ ਔਰ ਦਰਸ਼ਕ ਸਕਰੀਨ ਦੇ ਉੱਤੇ ਉਸ ਸਟੈਂਪ ਨੂੰ ਦੇਖ ਸਕਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ 9 ਜੂਨ ਦੀ ਅਸੀਂ ਗੱਲਬਾਤ ਕੀਤੀ ਔਰ ਮੈਨੂੰ ਖੁਸ਼ੀ ਹੈ, ਮੈਂ ਪਹਿਲੀ ਵਾਰ ਇਹ ਦੇਖਿਆ ਕਿ BBC ਦੀ ਹਿੰਦੀ ਸਰਵਿਸ ਦੇ ਵਿੱਚ ਖਾਸ ਤੌਰ ਤੇ ਉਹਨਾਂ ਦੇ ਬਹੁਤ ਅੱਛੇ ਜਿਹੜੇ ਨੇ ਉਹਨੂੰ ਵਿਵੇਚਨਾ ਦੇ ਨਾਂ ਥੱਲੇ ਉਸ ਪ੍ਰੋਗਰਾਮ ਨੂੰ ਕਰਦੇ ਨੇ। ਰਿਹਾਨ ਫਜ਼ਲ ਉਹਨਾਂ ਨੇ ਬਹੁਤ ਖੂਬਸੂਰਤ ਟ੍ਰਿਬਿਊਟ ਦਿੱਤੀ ਔਰ ਉਹਦੇ 'ਚ ਖਾਸ ਤੌਰ ਤੇ ਉਹਨਾਂ ਨੇ ਰਵਿੰਦਰਨਾਥ ਟੈਗੋਰ ਵੱਲੋਂ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਦੀ ਔਰ ਉਹਨਾਂ ਦੇ 4 ਸਾਲ ਦੇ ਬੱਚੇ ਅਜੈ ਸਿੰਘ ਦੀ ਸ਼ਹਾਦਤ ਨੂੰ ਸੰਬੰਧਿਤ ਨਜ਼ਮ ਲਿਖੀ ਗਈ, ਜਿਹੜੀ ਅੱਜ ਵੀ ਬੰਗਾਲ ਦੇ ਸਕੂਲਾਂ 'ਚ ਪੜ੍ਹਾਈ ਜਾਂਦੀ ਹੈ। ਮੈਂ ਉਹ ਨਜ਼ਮ ਵੀ ਲੱਭ ਲਈ ਹੈ ਔਰ ਮੈਂ ਉਸ ਦੇ ਉੱਤੇ ਵੀ ਕਿਸੇ ਦਿਨ ਖਾਸ ਗੱਲਬਾਤ ਕਰਾਂਗਾ। ਔਰ ਅਸੀਂ ਉਹਨਾਂ ਆਪਣੇ ਸਾਰੇ ਹੀ ਸਪਾਂਸਰਸ ਦਾ ਜੋ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ, ਅੱਜ ਦੀ ਜਿਹੜੀ ਇਹ ਸਾਰੇ ਪ੍ਰੋਗਰਾਮ ਦੀ ਸਪਾਂਸਰਸ਼ਿਪ ਹੈ ਉਹ ਸਿੱਖ ਸੈਂਟਰ ਆਫ ਸੈਨ ਫਰਾਂਸਿਸਕੋ ਬੇ ਏਰੀਆ ਐਲ ਸਬਰਾਂਟੇ ਜਿਹੜਾ ਕੈਲੀਫੋਰਨੀਆ 'ਚ ਹੈ। ਇੱਕ ਪੀਰੀਅਡ ਸੀ ਜਦੋਂ ਅਜੇ ਫਰੀਮੌਂਟ, ਹੇਵਰਡ ਜਾਂ ਸੈਨੋਜ਼ੇ ਦੇ ਗੁਰਦੁਆਰਾ ਸਾਹਿਬ ਨਹੀਂ ਸੀ ਬਣੇ, ਤੇ ਇਹ ਬੜੀ ਖੂਬਸੂਰਤ ਪਹਾੜੀ ਦੇ ਉੱਤੇ ਸੈਨ ਫਰਾਂਸਿਸਕੋ ਤੋਂ ਸਭ ਤੋਂ ਨੇੜੇ ਸੀ।
ਔਰ ਇੱਕ ਟੂਰਿਜ਼ਮ ਵਾਲਿਆਂ ਲਈ ਵੀ ਕਿ ਕਿਵੇਂ ਪਹਾੜੀ ਕੱਟ ਕੇ ਇਸ ਗੁਰਦੁਆਰਾ ਸਾਹਿਬ ਨੂੰ ਬਣਾਇਆ ਗਿਆ ਔਰ ਹੁਣ ਤਾਂ ਇਸ ਗੁਰਦੁਆਰਾ ਸਾਹਿਬ ਦੀ ਹੋਰ ਵੀ ਵੱਡੀ ਇਮਾਰਤ ਤਾਮੀਰ ਹੋ ਰਹੀ ਹੈ ਔਰ ਅਸੀਂ ਉਹਨਾਂ ਤੱਕ ਪਹੁੰਚ ਕੀਤੀ ਕਮੇਟੀ ਤੱਕ ਔਰ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ। ਅੱਜ ਦੇ ਇਸ ਪ੍ਰੋਗਰਾਮ ਨੂੰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਗੱਲ ਰਾਮ ਰਾਜ ਦੀ। ਬੇਸ਼ੱਕ ਗਾਂਧੀ ਦਾ ਵੀ ਫੇਵਰੇਟ ਜੇ ਕੋਈ ਲਫ਼ਜ਼ ਸੀ ਜੋ ਜਿਸ ਨੂੰ ਤੁਸੀਂ ਕਹਿੰਦੇ ਹੋ ਕਿ ਲੋਕਾਂ ਨੂੰ ਜੇ ਕੋਈ ਜਗਮਗ ਕਰਦਾ ਲਾਟੂ ਦਿਖਾਣਾ ਤੇ ਉਹ ਰਾਮ ਰਾਜ ਦਾ ਨਾਂ ਸੀ। ਔਰ ਇਹੀ ਇਕੱਲਾ ਨਹੀਂ, ਉਹਨਾਂ ਦੀ ਜਿਹੜੀ ਫੇਵਰੇਟ ਪ੍ਰੇਅਰ ਵੀ ਗਾਂਧੀ ਦੀ ਰਹੀ, ਰਘੁਵਰ ਰਾਘਵ ਰਾਜਾ ਰਾਮ ਪਤਿਤ ਪਾਵਨ ਸੀਤਾ ਰਾਮ। ਹਾਲਾਂ ਉਹਦੇ ਨਾਲ ਇੱਕ ਲਾਈਨ ਅੱਗੋਂ ਜੋੜੀ ਹੋਈ ਸੀ ਕਿ ਈਸ਼ਵਰ ਅੱਲਾ ਤੇਰੇ ਨਾਮ ਸਭ ਕੋ ਸਨਮਤੀ ਦੇ ਭਗਵਾਨ। ਚਲੋ ਜੇ ਈਸ਼ਵਰ ਤੇ ਅੱਲਾ ਨੂੰ ਬਰਾਬਰ ਮੰਨਿਆ ਹੁੰਦਾ ਤੇ ਫਿਰ ਜਿਸ ਦਾ ਅੱਜ ਹਾਲ 74-75 ਸਾਲ ਬਾਅਦ ਅਖੌਤੀ ਜਮਹੂਰੀਅਤ ਹੈ, ਗੱਲ ਉੱਥੋਂ ਤੱਕ ਨਹੀਂ ਸੀ ਪਹੁੰਚਣੀ। ਪਰ ਅੱਜ ਅਸੀਂ ਗਾਂਧੀ ਨੂੰ ਜਿਹੜਾ ਨਹੀਂ ਖਿੱਚ ਰਹੇ, ਕਿਉਂਕਿ ਅਸੀਂ ਪਿੱਛੇ ਵੀ ਜਦੋਂ ਸੈਗਮੈਂਟ ਇੱਕ ਦੋ ਕੀਤੇ ਔਰ ਖ਼ਾਸ ਤੌਰ ਤੇ ਸਾਡੇ ਇੱਕ ਵੀਰ ਨੇ ਹਰਿਆਣੇ ਤੋਂ ਜਤਿੰਦਰ ਬਾਗੀ ਜੀ ਨੇ ਸਾਨੂੰ ਲਿਖਿਆ ਤੇ ਅਸੀਂ ਉਸ ਲੈਟਰ ਨੂੰ ਡਿਸਕਸ ਕੀਤਾ ਸੀ ਫਰਾਈਡੇ। ਔਰ ਸਾਡੇ ਇੱਕ ਹਿੰਦੂਤਵੀ ਵੀਰ ਵਿਪਨ ਨਾਂ ਦੇ ਸੱਜਣ ਜਿਹੜੇ ਲਗਾਤਾਰ ਕਮੈਂਟ ਵੀ ਕਰਦੇ ਨੇ, ਦੇਖਦੇ ਵੀ ਨੇ, ਤੇ ਉਹਨਾਂ ਨੇ ਇਹ ਕਿਹਾ ਜੀ ਇਹ ਤਾਂ ਇਵੇਂ ਹੀ ਹੈ ਜਿਵੇਂ ਜੀਸਸ ਕ੍ਰਾਈਸਟ ਦੇ ਉੱਤੇ ਵੱਟੇ ਮਾਰੇ ਗਏ ਜਾਂ ਉਹਨੂੰ ਕੀ ਕਿਹਾ ਗਿਆ ਔਰ ਫਲਾਣੇ ਨੂੰ ਕੀ ਕਿਹਾ ਗਿਆ, ਗੁਰੂ ਨਾਨਕ ਸਾਹਿਬ ਨੂੰ ਕੀ ਕਿਹਾ ਗਿਆ, ਕਿ ਭਾਈ ਤੁਸੀਂ ਇਹ ਗਾਂਧੀ ਬਾਰੇ ਇਹ ਕਹਿ ਰਹੇ ਹੋ। ਪਰ ਅੱਜ ਅਸੀਂ ਜਿਵੇਂ ਕਿਹਾ ਉਹਨਾਂ ਨੂੰ ਵੀ ਅਸੀਂ ਵਿਪਨ ਜੀ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਭਾਈ ਅਸੀਂ ਤੱਥਾਂ ਦੇ ਨਾਲ ਫੈਕਟਸ ਦੇ ਨਾਲ ਗੱਲ ਕਰਦੇ ਹਾਂ। ਜੋ ਕਿਸੇ ਨੇ ਲਿਖਿਆ ਉਹ ਅਸੀਂ ਪੜ੍ਹਿਆ। ਤੁਸੀਂ ਗਾਂਧੀ ਦਾ ਨਸਲਵਾਦ ਦੇ ਉੱਤੇ ਰਵੱਈਆ ਦੇਖ ਲਓ, ਕਾਸਟ ਸਿਸਟਮ ਦੇ ਉੱਤੇ ਗਾਂਧੀ ਦਾ ਰਵੱਈਆ ਦੇਖ ਲਓ, ਗਾਂਧੀ ਦੇ ਵਿਊਜ਼ ਜਿੱਥੇ ਉਹਨੇ ਪੋਜ਼ਿਟਿਵ ਗੱਲ ਕੀਤੀ, ਜੇ ਇਜ਼ਰਾਈਲ ਦਾ ਉਹ ਹਾਮੀ ਨਹੀਂ ਸੀ, ਅਸੀਂ ਇੱਕ ਸੈਗਮੈਂਟ ਉਸ ਦੇ ਉੱਤੇ ਕੀਤਾ ਸੀ ਕਿ ਗਾਂਧੀ ਦੇ ਇਜ਼ਰਾਈਲ ਬਾਰੇ ਔਰ ਫਲਸਤੀਨੀ ਇਸ਼ੂ ਤੇ ਕੀ ਵਿਚਾਰ ਨੇ। ਸੋ ਅਸੀਂ ਤੁਹਾਡੇ ਵਿਊਜ਼ ਨੂੰ ਬੇਸ਼ੱਕ ਇਹ ਠੀਕ ਹੈ ਔਰ ਅਸੀਂ ਇਸ ਗੱਲ ਨੂੰ ਵੀ ਜਿਹੜਾ ਉਹ ਬਿਲਕੁਲ ਹਮੇਸ਼ਾ ਸਪਸ਼ਟ ਕਰਦੇ ਹਾਂ, ਕਿਉਂਕਿ ਵਿਪਨ ਨੇ ਇਹ ਵੀ ਲਿਖਿਆ ਕਿ ਜੀ ਤੁਸੀਂ ਹਿੰਦੂਆਂ ਨੂੰ ਤਾਂ ਬਹੁਤ ਨਫ਼ਰਤ ਕਰਦੇ ਹੋ। ਅਸੀਂ ਇਹ ਦੱਸ ਦਈਏ ਕਿ ਨਾ ਅਸੀਂ ਇਸੇ ਲਈ, ਔਰ ਸਾਡੇ ਕੁਝ ਵੀਰਾਂ ਨੂੰ ਲੱਗ ਰਿਹਾ ਹੁੰਦਾ ਹੈ ਕਿ ਭਾਈ ਜਦੋਂ ਅਸੀਂ ਮੁਗਲਿਆ ਰਾਜ ਦੇ ਪੀਰੀਅਡ ਦੀ ਗੱਲ ਕਰਦੇ ਹਾਂ ਅਸੀਂ ਮੁਸਲਮਾਨਾਂ ਦੇ ਖਿਲਾਫ ਕਿਉਂ ਨਹੀਂ ਕਹਿੰਦੇ। ਇੱਕ ਗੱਲ ਦਾ ਧਿਆਨ ਰਹੇ ਕਿ ਨਾ ਸਿੱਖੀ ਉਹ ਪਿਆਰ ਦਾ ਪੁੱਲ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਜਦੋਂ ਹਰ ਇੱਕ ਨੂੰ ਆਪਣੇ ਗਲ ਨਾਲ ਲਾ ਕੇ ਏਕ ਪਿਤਾ ਏਕਸ ਕੇ ਹਮ ਬਾਰਕ ਕੇ, ਇੱਕ ਸਾਡੇ ਪਿਤਾ ਨੇ ਰੱਬ ਔਰ ਅਸੀਂ ਸਾਰੇ ਉਹਦੇ ਬੱਚੇ ਬੱਚੀਆਂ ਹੈ ਔਰ ਭਲਾ ਬੁਰਾ को किसनो कहिए सगले जी तुम्हारे, कि सारी कायनात सारी सृष्टि उस रब दी बनाई हुई है, किनू भला ते किनू बुरा किया जाए, सारे ही और विसर गई सब तात पराई, जब ते साध संगत मोह पाई, ना को वैरी नहीं बेगाना, सगल संग हमको बनाई। सो यही साडे गुरु साहब दा सिद्धांत है। 18वीं सदी दे विच जिहड़ी स्ट्रगल सी जुल्म दे खिलाफ सी, गुरु नानक साहब ने बाबर नूं भी वंगारिया, जहांगीर नूं चैलेंज करदिआं गुरु अर्जन साहब ने शहादत पाई, गुरु तेग बहादुर साहब ने औरंगजेब दे धक्के नूं चैलेंज कीता। लेकिन जे असी उस हिस्टरी दे दौर च भी देखिए तो किवें जिहड़े जस्टिस माइंडेड मुसलमान सन और बराबर ते नाल जिहड़ा एक इतिहास का दौर चलदा है, वो साईं मियाँ मीर होण जिहड़े संगे बुनियाद भी रखते हैं और गुरु अर्जन साहब की शहादत के वेड़े चंदू की हवेली दे विच पहुँच के हा दा नारा भी मारते हैं। फिर असी गुरु तेग बहादुर साहब के पीरीयड तो लैके देखिए कि किवें वो सूफी फकीर जिहड़े कि हमेशा प्यार करते हैं गुरु नानक साहब की इस गद्दी दे नाल भी और इस गल नूं महसूस करते हैं और 10वें पातशाह तक पहुँचते हैं असी वो पीरीयड देखते हैं कि वो पीर बुद्धू शाह उन्हां दे 500 तो ज़्यादा मुरीद उन्हां दे पुत्तर जिहड़े आके शहीद हुंदे ने भंगाणी दी जंग विच गुरु साहब वल्लों लड़दे हैं। इसे तरीके नाल नबी खान गरी खान पठान भरा होण जां जदों असीं कोटला निहंग खान देखते हैं कि किवें निहंग खान पठान जिहदे कोल गुरु साहब जदों सरसा दे कंढे तो निकलदे ने चमकौर साहब वाल उत्थे जिहड़ा वो पड़ाव भी करदे ने और किवें
ਉਹ ਆਪਣੇ ਜਿਹੜਾ ਕਿਸ ਕਿਸਮ ਦੀ ਕੁਰਬਾਨੀ ਕਰਦਾ ਸੀ। ਕਿਸੇ ਦਿਨ ਇਹ ਕੋਟਲਾ ਨਿਹੰਗ ਸਿੰਘ ਦਾ ਵਾਕਿਆ, ਕੋਟਲਾ ਨਿਹੰਗ ਖਾਨ, ਇਸ ਦਾ ਡਿਟੇਲ ਚ ਡਿਸਕਸ ਕਰਾਂਗੇ। ਇਸੇ ਤਰੀਕੇ ਨਾਲ ਜਦੋਂ ਅਸੀਂ 10ਵੇਂ ਪਾਤਸ਼ਾਹ ਦਾ ਦੇਖਦੇ ਹਾਂ, ਚਮਕੌਰ ਦੀ ਗੜੀ ਚੋਂ ਨਿਕਲਣਾ, ਤੇ ਫਿਰ ਕਿਵੇਂ ਉਹ ਕਾਜ਼ੀ ਜਿਹਨੇ ਫਾਰਸੀ, ਜਿਹਨੇ ਉਹ ਪਰਸ਼ੀਅਨ ਸਕਾਲਰ ਜਿਹਨੇ ਗੁਰੂ ਸਾਹਿਬ ਨੂੰ ਫਾਰਸੀ ਪੜ੍ਹਾਈ ਹੋਈ ਹੈ, ਜਦੋਂ ਗੁਰੂ ਸਾਹਿਬ ਉੱਚ ਦਾ ਪੀਰ ਬਣ ਕੇ ਨਿਕਲਦੇ ਨੇ, ਨਬੀ ਖਾਨ ਗਨੀ ਖਾਨ ਨੇ ਉਹਨਾਂ ਦਾ ਉਹ ਪਵਿੱਤਰ ਆਸਣ ਚੁੱਕਿਆ ਹੋਇਆ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਦੇ ਨਾਲ। ਸੋ ਇਹ ਇੰਨੇ ਕੁ ਵਾਕਿਆਤ ਨੇ। ਮੈਂ ਇਸ ਲਈ ਇਹ ਗੱਲ ਕਹਿਣੀ ਚਾਹੁੰਦਾ ਕਿ ਉਦੋਂ ਵੀ ਲੜਾਈ ਇਸਲਾਮ ਦੇ ਖਿਲਾਫ ਨਹੀਂ ਸੀ, ਜ਼ੁਲਮ ਦੇ ਖਿਲਾਫ ਸੀ। ਔਰ ਉਸ ਵੇਲੇ ਦੇ ਮੁਗਲ ਹਾਕਮ ਜਿਹੜੇ ਨੇ, ਉਹ ਜਿਨ੍ਹਾਂ ਨੇ ਆਪਣੇ ਪਿਓ ਨੂੰ, ਆਪਣੇ ਭਰਾਵਾਂ ਨੂੰ, ਆਪਣੇ ਪੁੱਤਰਾਂ ਨੂੰ ਨਹੀਂ ਬਖਸ਼ਿਆ, ਉਹ ਮਜ਼ਹਬ ਦੀ ਆੜ ਜ਼ਰੂਰ ਇਸਤੇਮਾਲ ਕਰਦੇ ਰਹੇ, ਕਾਜ਼ੀਆਂ ਦੇ ਫਤਵੇ ਵੀ ਰਹੇ, ਔਰ ਸਿੱਖਾਂ ਨੇ ਫਿਰ ਉਹਨਾਂ ਨੂੰ ਸਜ਼ਾ ਯਾਫਤਾ ਵੀ ਕੀਤਾ। ਇਹ ਨਹੀਂ ਹੈ ਜੇ ਜ਼ੁਲਮ ਦੇ ਖਿਲਾਫ ਲੜਾਈ ਹੈ ਤੇ ਫਿਰ ਜ਼ਾਲਮ ਨੂੰ ਸਜ਼ਾ ਦੇਣੀ ਵੀ ਬਣਦੀ ਹੈ। ਇਸੇ ਤਰ੍ਹਾਂ ਅੱਜ ਵੀ ਅਸੀਂ ਇਹ ਗੱਲ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਭਾਈ ਸਾਡੀ ਲੜਾਈ ਹਿੰਦੂ ਧਰਮ ਦੇ ਖਿਲਾਫ ਨਹੀਂ ਹੈ, ਕਿਸੇ ਮਜ਼ਹਬ ਦੇ ਖਿਲਾਫ ਸਾਡੇ 'ਚ ਨਫ਼ਰਤ ਨਹੀਂ ਹੈ, ਬਿਲਕੁਲ ਨਹੀਂ। ਇੰਡੀਅਨ ਸਟੇਟ ਜੇ ਤੁਹਾਡਾ ਹਿੰਦੂਤਵੀ ਸਾਮਰਾਜ, ਹਿੰਦੂਤਵੀ ਢਾਂਚਾ, ਉਸ ਤੋਂ ਪਹਿਲਾਂ ਜਿਹਨੂੰ ਤੁਸੀਂ ਦੁਰਗਾ ਮਾਂ ਬਣਾਇਆ ਇੰਦਰਾ ਗਾਂਧੀ, ਉਹ ਟੈਂਕਾਂ ਤੋਪਾਂ ਨਾਲ ਸਾਡੇ ਮੁਕੱਦਸ ਥਾਂ ਦਰਬਾਰ ਸਾਹਿਬ ਤੇ ਹਮਲਾ ਕਰੇ, ਅਕਾਲ ਤਖਤ ਨੂੰ ਢਾਹ ਦੇ, ਹਜ਼ਾਰਾਂ ਬੇਗੁਨਾਹ ਸਿੱਖ ਬਜ਼ੁਰਗ, ਬੱਚੇ ਬੱਚੀਆਂ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦੇ ਮੌਕੇ, ਕਿਉਂਕਿ ਉਦੋਂ 3 ਜੂਨ ਨੂੰ ਸ਼ਹੀਦੀ ਦਿਨ ਸੀ, ਉਸ ਪਿਤਾ ਦੀ ਗੋਦ ਦੇ ਵਿੱਚ ਜਿਹੜੇ ਉਸ ਦਿਨ ਨੂੰ, ਉਸ ਯਾਦ ਨੂੰ ਮਨਾਉਣ ਆਏ ਨੇ, ਉਹਨਾਂ ਦੇ ਕੋਲਡ ਬਲੱਡਡ ਮਰਡਰ ਤੁਹਾਡੀ ਫੌਜ ਕਰੇ ਤੇ ਅਸੀਂ ਉਸ ਸਟੇਟ ਨੂੰ ਜੇ ਚੈਲੰਜ ਨਾ ਕਰੀਏ, ਫਿਰ ਅਸੀਂ ਗੁਰੂ ਨਾਨਕ ਦੇ ਸਿੱਖ ਨਹੀਂ। ਗੁਰੂ ਨਾਨਕ ਸਾਹਿਬ ਨੇ ਬੁਲੰਦ ਆਵਾਜ਼ ਦੇ ਵਿੱਚ ਫਰਮਾਇਆ ਸੀ, ਬਾਬਰ ਨੂੰ ਚੈਲੰਜ ਕਰਦੇ ਆ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਕਿ ਸੱਚ ਦੀ ਗੱਲ ਮੈਂ ਕਹਿ ਰਿਹਾ ਤੇ ਸੱਚ ਉਦੋਂ ਕਿਹਾ ਜਾਂਦਾ ਜਦੋਂ ਸੱਚ ਕਹਿਣ ਦਾ ਵੇਲਾ। ਜੇ ਤਾਂ ਤੁਹਾਡੀ ਇੰਡੀਅਨ ਸਟੇਟ ਦਾ ਵਿਹਾਰ ਇੰਦਰਾ ਗਾਂਧੀ ਤੋਂ ਲੈ ਕੇ ਮੋਦੀ ਤੱਕ ਇਹਨਾਂ 36-37 ਸਾਲਾਂ 'ਚ ਕੋਈ ਬਦਲਿਆ ਹੋਏ ਤਾਂ ਦੱਸ ਦਿਓ। ਕਿਸਾਨ ਲਹਿਰ ਦੇ ਹਵਾਲੇ ਨਾਲ ਅਸੀਂ ਗੱਲ ਕਰਦੇ ਹਾਂ, ਕੀ ਤੁਸੀਂ ਸਲੂਕ ਕਰ ਰਹੇ ਹੋ? ਕਿਵੇਂ ਤੁਹਾਡੇ ਹਿੰਦੂਤਵੀ ਰਜੀਮ ਨੇ 6 ਅਗਸਤ 1992 ਨੂੰ, ਬੇਸ਼ੱਕ ਉਦੋਂ ਵੀ ਕਾਂਗਰਸ ਦੀ ਹਕੂਮਤ, ਨਰਸਿਮਹਾ ਰਾਓ ਸੋ ਕਾਲਡ ਸੈਕੂਲਰ ਹਾਕਮ, ਬਾਬਰੀ ਮਸਜਿਦ ਢਾਈ ਜਾਂਦੀ ਹੈ, ਸਿੱਖ ਦੇ ਵਿਰੋਧ 'ਚ ਖਲੋਂਦੇ ਨੇ, ਤੇ ਜੇ ਤੁਸੀਂ ਇਹੀ ਜ਼ੁਲਮ, ਜੇ 5 ਅਗਸਤ 2019 ਨੂੰ ਤੁਸੀਂ ਕਸ਼ਮੀਰ ਦਾ ਆਈਨੀ ਸਟੇਟਸ ਖਤਮ ਕਰ ਦਿਓ, ਆਈਨੀ ਗੁੰਡਾਗਰਦੀ ਕਰਕੇ ਸਿੱਖ ਕੌਮ ਕਸ਼ਮੀਰੀਆਂ ਦੇ ਹੱਕ 'ਚ ਖਲੋਂਦੀ ਹੈ, ਤੁਸੀਂ ਕਸ਼ਮੀਰੀਆਂ ਨੂੰ ਭਾਰਤ ਭਰ ਦੇ ਵਿੱਚ ਹਮਲਿਆਂ ਦਾ ਸ਼ਿਕਾਰ ਬਣਾਉਂਦੇ ਹੋ, ਸਿੱਖ ਉਹਨਾਂ ਦੇ ਰੈਸਕਿਊ ਤੇ ਆਉਂਦੇ ਨੇ, ਫਿਰ ਇਹੀ ਨਹੀਂ ਹੈ। ਉਸੇ ਹੀ 5 ਅਗਸਤ 2019 ਤੋਂ ਬਾਅਦ ਜਦੋਂ 1 ਸਾਲ ਉਹਦਾ ਪੂਰਾ ਹੁੰਦਾ, ਕਸ਼ਮੀਰ ਨੂੰ ਤਾਂ ਤੁਸੀਂ ਫੌਜ ਦੇ ਹਵਾਲੇ ਕੀਤਾ ਹੋਇਆ ਉਦੋਂ ਤੋਂ ਲੈ ਕੇ ਅੱਜ ਤੱਕ, ਉਦੋਂ ਇਹ ਤੁਹਾਡਾ ਹਿੰਦੂਤਵੀ ਸਾਮਰਾਜ ਆਪਣੇ ਆਪ ਨੂੰ ਜਿਹੜੇ ਰਾਮ ਰਾਜ ਲਿਆਉਣ ਦੇ ਨਾਂ ਥੱਲੇ ਜੈ ਸ਼੍ਰੀ ਰਾਮ ਦੀ ਜਿਹੜੀ ਹੈ ਉਸ ਗ੍ਰੀਟਿੰਗ ਨਾ ਕਰਨ ਦੇ ਲਈ ਮੁਸਲਮਾਨਾਂ ਨੂੰ ਲਿੰਚ ਕਰਦੇ ਨੇ, ਉਹ ਮੋਦੀ ਉੱਥੇ ਪਹੁੰਚ ਜਾਂਦਾ ਹੈ ਅਯੁੱਧਿਆ ਦੇ ਵਿੱਚ ਕਿ ਜੀ ਅਸੀਂ ਬਾਬਰੀ ਮਸਜਿਦ ਜਿੱਥੇ ਢਾਈ ਹੈ ਉੱਥੇ ਰਾਮ ਮੰਦਰ ਦਾ ਸ਼ਿਲਾਨਿਆਸ ਵੀ 5 ਅਗਸਤ 2020 ਨੂੰ ਕਰਨਾ, ਕਿਉਂਕਿ ਤੁਸੀਂ ਕਸ਼ਮੀਰੀਆਂ ਦੇ ਅੱਲੇ ਜ਼ਖਮਾਂ ਦੇ ਉੱਤੇ ਤਾਂ ਲੂਣ ਪਾ ਹੀ ਰਹੇ ਸੀ। ਤੁਸੀਂ ਉਸੇ ਦਿਨ ਨੂੰ ਚੁਣ ਕੇ ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਨੂੰ ਵੀ ਇਹ ਮੈਸੇਜ ਦੇ ਰਹੇ ਸੀ ਕਿ ਸਾਨੂੰ ਤੁਹਾਡੀ ਕੋਈ ਪਰਵਾਹ ਨਹੀਂ ਆ, ਤੁਹਾਡੇ ਕਸ਼ਮੀਰੀ ਜਿਨ੍ਹਾਂ ਦੇ ਅੰਦਰ ਜਜ਼ਬਾ ਹੈ ਔਰ ਜਿਹੜੇ ਖਲੋਂਦੇ ਨੇ, ਲੜਦੇ ਨੇ, ਲੜ ਰਹੇ ਨੇ, ਅਸੀਂ ਤਾਂ ਉਹਨਾਂ ਨੂੰ ਨਹੀਂ ਰਹਿਣ ਦਿੱਤਾ ਹੈ, ਉਹਨਾਂ ਦਾ ਅਸੀਂ ਵਜੂਦ ਹੀ ਸਟੇਟ ਦਾ ਮੁਕਾ ਦਿੱਤਾ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 5 ਅਗਸਤ 2020 ਨੂੰ ਜਦੋਂ ਬਾਬਰੀ ਮਸਜਿਦ ਜਿੱਥੇ ਢਾਈ ਗਏ, ਉਸੇ ਥਾਂ ਦੇ ਉੱਤੇ ਮੰਦਰ ਬਣਾਉਣ ਦੇ ਨਾਂ ਥੱਲੇ ਜਿਸ ਕਿਸਮ ਦੀ ਡਰਾਮੇਬਾਜ਼ੀ ਹੋਈ, ਸਿੱਖਾਂ ਨੇ ਉਸ ਦਾ ਵਿਰੋਧ ਕੀਤਾ, ਖੁੱਲ੍ਹ ਕੇ ਕੀਤਾ। ਬਾਹਰ ਵੀ ਅਸੀਂ ਇੱਥੇ ਟਾਈਮ ਸਕੁਏਅਰ ਦੇ ਵਿੱਚ ਪ੍ਰੋਟੈਸਟ ਕੀਤਾ, ਹੋਰ ਥਾਵਾਂ ਤੇ ਵੀ ਕੀਤਾ, ਔਰ ਕੋਈ ਵੀ ਜਿਹੜਾ ਅਥੈਂਟਿਕ ਸਿੱਖ ਨੁਮਾਇੰਦਾ, ਹਾਲਾਂ ਬੇਸ਼ੱਕ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਬਾਦਲਾਂ ਦੇ ਬਣਾਏ ਹੋਏ ਐਕਟਿੰਗ ਜਥੇਦਾਰ ਨੇ, ਬੜਾ ਉਹਨਾਂ ਨੇ ਉੱਥੋਂ ਸੱਦਾ ਭੇਜਿਆ, ਉਹਨਾਂ ਨੇ ਵੀ ਜਾਣ ਤੋਂ ਨਾ ਕਰ ਦਿੱਤੀ। ਉਹਨਾਂ ਨੇ ਕਿਹਾ ਜੀ ਅਸੀਂ ਇਹ ਗੱਲ ਕਬੂਲ ਨਹੀਂ ਕਰਦੇ ਕਿ ਭਾਈ ਤੁਸੀਂ ਕਿਸੇ ਮਜ਼ਹਬੀ ਥਾਂ ਨੂੰ ਢਾਹ ਕੇ ਜਿਹੜਾ ਉਹਦੀ ਥਾਂ ਤੇ ਆਪਣਾ ਬਣਾਓ ਔਰ ਕਹੋ ਜੀ ਇਹ ਤਾਂ ਰਾਮ ਮੰਦਰ ਹੈ। ਸੋ ਇਹ ਜਿਹੜੀ ਗੈਰਤ ਵਾਲੀ ਗੱਲ, ਸਪਿਰਿਟ ਵਾਲੀ ਗੱਲ, ਪਰ ਉੱਥੇ ਤਾਂ ਕੋਈ ਕੁਛ ਕਿਹਾ ਹੀ ਨਹੀਂ ਹੈ। ਔਰ ਕੱਲਾ ਇਹੀ ਨਹੀਂ ਕਿ ਵੀ 5 ਅਗਸਤ 2020 ਨੂੰ ਮੋਦੀ ਦਾ ਉੱਥੇ ਇਵੇਂ ਸਵਾਗਤ ਕੀਤਾ ਗਿਆ ਜਿਵੇਂ
ਉਹ ਮੰਦਰ ਰਾਮ ਦਾ ਨਹੀਂ ਬਣ ਰਿਹਾ, ਮੋਦੀ ਦਾ ਮੰਦਰ ਬਣ ਰਿਹਾ। ਔਰ ਹਾਲਾਂ ਇਹਨਾਂ ਦਾ ਕੋਈ ਵੀ, ਜੇ ਤੁਸੀਂ ਬ੍ਰਾਹਮਣਾਂ ਦਾ ਇਹ ਦੇਖੋ ਵੀ ਕਿਸੇ ਵੀ ਥਾਂ ਦਾ ਸ਼ਿਲਾਨਿਆਸ ਹੋਏ ਜਾਂ ਦੂਜਾ, ਉਹ ਬ੍ਰਾਹਮਣ ਹੀ ਕਰਵਾਉਂਦਾ ਹੈ, ਬ੍ਰਾਹਮਣ ਹੀ ਕਰਦਾ ਹੈ, ਕਿਸੇ ਸ਼ੂਦਰ ਨੂੰ। ਲੇਕਿਨ ਇਹ ਤੀਲੀਆਂ ਦਾ ਮੁੰਡਾ ਹੈ, ਕਿਉਂਕਿ ਬ੍ਰਾਹਮਣਵਾਦੀਆਂ ਦਾ ਜਿਹੜਾ ਕੰਮ ਸੌਖਾ ਕਰ ਰਿਹਾ, ਔਰ ਇਸ ਲਈ ਉਹਨੂੰ ਹੀ ਰਾਮ ਵਾਂਗ ਬਣਾ ਕੇ ਜਿਵੇਂ ਉਹਦਾ ਪੁਜਾਰੀਆਂ ਨੇ, ਕਿਉਂਕਿ ਇਹ ਸਾਰਾ ਇਹਨਾਂ ਦੀ ਨਾ ਤਾਂ ਮਜ਼ਹਬ 'ਚ ਕੋਈ ਆਸਥਾ, ਇਹਨਾਂ ਦਾ ਕੋਈ ਵਿਸ਼ਵਾਸ ਨਹੀਂ ਹੈ, ਕੋਈ ਫੇਥ ਨਹੀਂ ਹੈ। ਇਹ ਤਾਂ ਸਿਰਫ ਤੇ ਸਿਰਫ ਸਿਆਸੀ ਟਕਵੰਜ ਹੈ। ਔਰ ਇਹਨਾਂ ਦਾ ਖੁਦ ਵੀ ਮੰਨਣਾ ਹੈ ਕਿ ਅਸੀਂ ਇਹ ਜਿਹੜਾ ਇਹਨੂੰ, ਜਦੋਂ ਇਹਨਾਂ ਦੀ ਬੀਜੇਪੀ ਦੀ ਵਰਕਿੰਗ ਕਮੇਟੀ ਨੇ ਰਾਮ ਮੰਦਿਰ ਬਣਾਉਣ ਦਾ ਮਤਾ ਜਿਹੜਾ ਹੈ 1980 'ਚ ਕੀਤਾ ਸੀ, ਉਹਨੂੰ ਉਹਨਾਂ ਨੇ ਆਪਣਾ ਪੋਲੀਟੀਕਲ ਏਜੰਡਾ ਹੀ ਕਿਹਾ ਸੀ। ਰਿਲੀਜੀਅਸਲੀ ਤਾਂ ਨਾ ਕਦੇ ਇਹ ਸਾਬਤ ਹੋਇਆ। ਈਵਨ ਜਦੋਂ ਰਾਮ ਔਰ ਉਹਦੇ ਨਾਲ ਜੁੜੇ ਸਾਰੇ ਕਿੱਸੇ ਨੂੰ ਦੇਖਿਆ ਜਾਂਦਾ ਹੈ, ਰਾਮਾਇਣ ਨੂੰ, ਇਹਨਾਂ ਦੇ ਆਪਣੇ ਹਿੰਦੂ ਸਕਾਲਰਾਂ ਦੇ ਵਿੱਚ ਇਸ ਗੱਲ ਦੇ ਉੱਤੇ ਸ਼ਾਰਪ ਡਿਵੀਜ਼ਨ ਹੈ ਕਿ ਵੀ ਵੈਦਰ ਇਹ ਗੋਸਵਾਮੀ ਤੁਲਸੀਦਾਸ ਨੇ ਇੱਕ ਮਹਾਕਾਵ ਲਿਖਿਆ ਜਿਹਨੂੰ ਰਾਮਚਰਿਤਮਾਨਸ ਦਾ ਨਾਂ ਦਿੱਤਾ, ਔਰ ਉਹਦੇ ਕਲਾਕਾਰ ਤਾਂ ਬਾਅਦ ਦੇ ਵਿੱਚ ਉਹਨਾਂ ਨੂੰ ਜ਼ਿੰਦਾ ਕਰ ਦਿੱਤਾ ਗਿਆ ਵੀ ਵੈਦਰ ਕੋਈ ਐਗਜ਼ਿਸਟ ਕਦੇ ਕੀਤਾ ਵੀ ਹੈ ਕਿ ਨਹੀਂ ਕੀਤਾ। ਮੈਜੋਰਿਟੀ ਇਹ ਮੰਨਦੇ ਨੇ ਕਿ ਇਹ ਕੋਈ ਕਰੈਕਟਰ ਐਗਜ਼ਿਸਟ ਨਹੀਂ ਕੀਤਾ ਹੈ। ਜੇ ਹੋਏਗਾ ਵੀ ਛੋਟੇ ਛੋਟੇ ਜਿਵੇਂ ਸਿਟੀ ਸਟੇਟ ਸੀ, ਅਯੁੱਧਿਆ ਹੈ, ਮਥੁਰਾ ਦੇ ਰਾਜਾ ਕ੍ਰਿਸ਼ਨ ਸੀ ਜਿਹਨੂੰ ਦੁਆਪਰ ਦਾ ਅਵਤਾਰ ਜਿਹਨਾਂ ਨੂੰ ਕਹਿੰਦੇ ਨੇ, ਦੂਜੇ ਨੇ ਇਸ ਤੋਂ ਵੱਡੀ ਕੋਈ। ਪਰ ਜਿਵੇਂ ਇਹਨਾਂ ਨੇ ਰਾਮ ਦੇ ਨਾਂ ਦੇ ਉੱਤੇ ਨਫ਼ਰਤ ਫੈਲਾਈ, ਜਿਵੇਂ ਇਹਨਾਂ ਨੇ ਮੰਦਰ ਦੇ ਨਾਂ ਦੇ ਉੱਤੇ ਗੰਦੀ ਸਿਆਸਤ ਕੀਤੀ, ਔਰ ਨਤੀਜੇ ਦੇ ਤੌਰ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਇਹਨਾਂ ਨੇ ਇਹ ਕਰਤੂਤ ਕੀਤੀ 5 ਅਗਸਤ 2020 ਨੂੰ ਮੋਦੀ ਤੋਂ ਸ਼ਿਲਾਨਿਆਸ ਕਰਵਾਉਣ ਦੀ ਦੁਬਾਰਾ, ਔਰ ਉਦੋਂ ਭਾਰਤ ਦੇ ਮੁਸਲਮਾਨ ਬਿਲਕੁਲ ਸੁੱਪ ਰਹੇ, ਕੋਈ ਨਹੀਂ ਬੋਲਿਆ। ਰਾਦਰ ਬਹੁਤਿਆਂ ਨੇ ਸਾਈ ਆਫ ਰਿਲੀਫ ਲਈ, ਹਾਲਾਂਕਿ ਔਕਾਫ ਬੋਰਡ ਨੇ ਕਿਹਾ ਜੀ ਅਸੀਂ ਇਹ ਨਹੀਂ ਲੈਣੀ, 11 ਏਕੜ ਸਾਨੂੰ ਇੱਥੇ ਦਿੱਤੀ ਹੈ, ਉਹਦੇ ਸੁਪਰੀਮ ਕੋਰਟ ਉੱਥੇ ਦਿੱਤੀ ਹੈ। ਪਰ ਵਿਸ਼ਾ ਇਹ ਨਹੀਂ ਹੈ। ਹੁਣ ਗੱਲ ਅਸੀਂ ਜਦੋਂ ਗਾਂਧੀ ਆਪਣਾ ਸੌਦਾ ਵੇਚਦਾ ਸੀ ਰਾਮ ਰਾਜ ਦਾ, ਹਾਲਾਂਕਿ ਜੇ ਤੁਸੀਂ ਈਵਨ ਇਹਨਾਂ ਦੇ ਔਰ ਖਾਸ ਤੌਰ ਤੇ ਜੇ ਦਲਿਤ ਸਕਾਲਰਸ ਉਹਨਾਂ ਦੀਆਂ ਲਿਖਤਾਂ ਦੇਖੋ ਕਿ ਈਵਨ ਜਿਨ੍ਹਾਂ ਨੂੰ ਇਹ ਤ੍ਰੇਤੇ ਦਾ ਅਵਤਾਰ ਰਾਮ ਜੀ ਕਹਿ ਕੇ ਅਵਤਾਰ ਦੇ ਤੌਰ ਤੇ ਪ੍ਰੈਜ਼ੈਂਟ ਕਰਦੇ ਨੇ, ਉਸ ਰਾਜ ਦੇ ਵਿੱਚ ਵੀ ਸ਼ੂਦਰਾਂ ਦੇ ਨਾਲ ਕੀ ਸਲੂਕ ਸੀ, ਕਿਵੇਂ ਸ਼ੰਭੂ ਰਿਸ਼ੀ ਦਾ ਕਤਲ ਰਾਮ ਜੀ ਤੋਂ ਕਰਵਾਇਆ ਗਿਆ ਕਿਉਂਕਿ ਬ੍ਰਾਹਮਣ ਜਿਹੜੇ ਨੇ ਉਹ ਇਨਸਿਕਿਉਰ ਸੀ, ਕਿਵੇਂ ਈਵਨ ਅਲਟੀਮੇਟਲੀ ਉਹਨਾਂ ਨੇ ਆਪਣੀ ਧਰਮ ਪਤਨੀ ਸੀਤਾ ਜਿਹੜੀ ਇਹਨਾਂ ਦੀ ਕਹਾਣੀ ਮੁਤਾਬਕ ਰਾਵਣ ਦੀ ਕੈਦ 'ਚ ਵੀ ਰਹੀ, ਔਰ ਉਹ ਜਦੋਂ ਵਾਪਸ ਉਹਨੂੰ ਐਕਸੈਪਟ ਕੀਤਾ ਐਜ਼ ਏ ਵਾਈਫ, ਉਸ ਦੀ ਅਗਨੀ ਪ੍ਰੀਖਿਆ ਕੀਤੀ ਗਈ, ਉਹਨੂੰ ਅੱਗ ਦੇ ਵਿੱਚੋਂ ਦੀ ਗੁਜ਼ਾਰਿਆ ਗਿਆ ਔਰ ਉਹਦੇ 'ਚੋਂ ਪਾਸ ਹੋਈ। ਇਹਨਾਂ ਦੀ ਕਹਾਣੀ ਹੈ, ਮੈਂ ਤਾਂ ਇਹਨਾਂ ਨੂੰ ਹੀ ਕੋਟ ਕਰ ਰਿਹਾ। ਇਹਦੇ ਬਾਵਜੂਦ ਉਸ ਦੇ ਉੱਤੇ ਜਿਹੜਾ ਕਿਸੇ ਦੀ ਜੇ ਤੋਹਮਤ ਕੋਈ ਲਾਂਦਾ, ਕੋਈ ਧੋਬੀ ਦਾ ਕੋਟ ਕੀਤਾ ਜਾਂਦਾ ਹੈ, ਤੇ ਉਹਨੂੰ ਉਸ ਪੀਰੀਅਡ ਦੇ ਵਿੱਚ ਘਰੋਂ ਕੱਢ ਦਿੱਤਾ ਹੈ ਜਦੋਂ ਕੋ ਪ੍ਰੈਗਨੈਂਟ ਸੀ, ਉਹ ਮਾਰੀ ਮਾਰੀ ਫਿਰ ਰਹੀ। ਔਰ ਇਹਨਾਂ ਦੀ ਕਹਾਣੀ ਮੁਤਾਬਕ ਹੀ ਫਿਰ ਰਾਮ ਤੀਰਥ ਦੇ ਮੁਕਾਮ ਤੇ ਬਾਲਮੀਕੀ ਜਿਹਦੇ ਆਸ਼ਰਮ ਦੇ ਵਿੱਚ ਉਹ ਆ ਕੇ ਪਨਾਹ ਲੈਂਦੀ ਹੈ ਸੀਤਾ, ਔਰ ਉਹ ਲਵ ਤੇ ਕੁਸ਼ ਜਿਹੜੇ 2 ਬੱਚੇ ਨੇ ਉਹ ਉੱਥੇ ਜੰਮਦੀ ਹੈ। ਹੁਣ ਇਹਨੂੰ ਤੁਸੀਂ ਜੇ ਈਵਨ ਇਸ ਪਾਰਟ ਨੂੰ ਵੀ ਦੇਖੋ, ਇਸ ਕਹਾਣੀ ਨੂੰ ਵੀ ਤੁਸੀਂ ਟਰੂਥ ਮੰਨ ਕੇ ਕਰੋ, ਤੇ ਫਿਰ ਨਾ ਤਾਂ ਦਲਿਤਾਂ ਦੇ ਨਾਲ ਕੋਈ ਰਾਮ ਜੀ ਨੂੰ ਇਸ਼ਕ ਸੀ ਜਾਂ ਉਹਨਾਂ ਨਾਲ ਇਨਸਾਫ ਕੀਤਾ ਗਿਆ। ਔਰ ਅੱਜ ਦੇ ਪੈਰਾਮੀਟਰ ਦੇ ਵਿੱਚ ਜੇ ਤੁਸੀਂ ਜਿੱਥੇ ਵਿਮਨ ਰਾਈਟਸ ਦੀ ਅਸੀਂ ਗੱਲ ਕਰਦੇ ਹਾਂ, ਉਸ ਹਾਲਤ ਦੇ ਵਿੱਚ ਇੱਕ ਉਸ ਔਰਤ ਨੂੰ ਜਿਹਦਾ ਕੋਈ ਕਸੂਰ ਨਹੀਂ ਹੈ ਘਰੋਂ ਕੱਢ ਦੇਣਾ ਜਿਸ ਹਾਲਤ 'ਚ ਆਓ। ਸੋ ਇਹ ਕਿਸ ਕਿਸਮ, ਪਰ ਇਹ ਵੀ ਮੰਨ ਲਓ ਕਿ ਇਹਨੂੰ ਵੇਚਿਆ ਗਿਆ ਕਿ ਰਾਮ ਰਾਜ ਦਾ ਮਤਲਬ ਸੀ ਕਿ ਜੀ ਦੇਖੋ ਸਭ ਦੇ ਨਾਲ ਇਨਸਾਫ, ਜਨਤਾ ਦੀ ਇੰਨੀ ਸੁਣਵਾਈ ਸੀ ਕਿ ਇੱਕ ਧੋਬੀ ਦੇ ਕਹਿਣ ਤੇ ਜਿਹੜਾ ਆਪਣੀ ਜਨਾਨੀ ਨੂੰ ਕੁੱਟ ਰਿਹਾ ਸੀ ਔਰ ਨਾਲ ਨਾਲ ਕਹਿ ਰਿਹਾ ਸੀ ਕਿ ਮੈਂ ਰਾਮਚੰਦਰ ਨਹੀਂ ਜਿਹੜਾ ਆਪਣੀ ਜਨਾਨੀ ਨੂੰ ਘਰ ਰੱਖ ਲਾਂ ਜਿਹੜੀ ਕਿਸੇ ਦੇ ਕੋਲ ਰਹਿ ਕੇ ਆਈ ਹੈ, ਇਹਦੇ ਨਾਲ ਉਹਨੂੰ ਜਸਟੀਫਾਈ ਕਰਦੇ ਨੇ। ਦੇਖੋ ਜੀ ਜਨਤਾ ਦੀ ਆਵਾਜ਼ ਕਿੰਨੀ ਅਹਿਮੀਅਤ ਵਾਲੀ ਸੀ। ਹੁਣ ਇਸ ਪਾਰਟ ਨੂੰ ਛੱਡ ਦਿਓ, ਆ ਰਾਮ ਦੇ ਚੇਲਿਆਂ ਦਾ ਹਾਲ ਦੇਖ ਲਓ। ਹਾਲਾਂ ਇੱਕ ਤੋਂ ਬਾਅਦ ਇੱਕ ਜਿੰਨੇ ਕਰਪਸ਼ਨ ਦੇ ਸਕੈਂਡਲ, ਹਾਲਾਂ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਦੇ ਵੇਲੇ ਵੱਡੇ ਵੱਡੇ ਕੋਈ G5 ਤੇ G2 ਦੇ ਥੱਲੇ ਤੇ ਕਿੱਥੇ ਕੀ ਆਇਆ, ਲੱਗਦਾ ਸੀ ਸਾਨੂੰ ਕਿ ਵੀ ਕਰਪਸ਼ਨ ਤਾਂ ਹੁਣ ਕਰੋੜਾਂ 'ਚ ਨਹੀਂ ਰਹਿ ਗਈ, ਅਰਬਾਂ 'ਚ ਚਲੀ ਗਈ। ਪਰ ਜੋ ਜਿਵੇਂ ਇਹਨਾਂ ਨੇ ਮੁਲਕ ਲੁਟਾਇਆ, ਜਿਸ ਕਿਸਮ ਦੀ ਕਰਪਸ਼ਨ, ਉਹ ਚੌਕਸੀ ਹੋਏ ਜਿਹਦੀ ਹੁਣ ਐਕਸਟ੍ਰੈਡੀਸ਼ਨ ਨੂੰ ਲੈ ਕੇ ਜਸਟ ਜਿਹੜੀ ਹੈ ਉਹ ਜ਼ਬਾਨੀ ਜਮ੍ਹਾਂ ਖਰਚ ਕੀਤਾ ਜਾ ਰਿਹਾ। ਨੀਰਵ ਮੋਦੀ, ਲਲਿਤ ਮੋਦੀ, ਕੌਣ ਕਿੰਨਾ ਲੈ ਗਿਆ, ਕਿੰਨੀ ਵੱਡੀ ਦੌਲਤ, ਉਹਨਾਂ ਦੇ ਤਾਂ ਨਾਮ ਹੀ ਹੁਣ ਭੁੱਲ ਗਏ ਨੇ, ਵਿਜੇ ਮਲਾਇਆ, ਕੌਣ ਕੌਣ ਸੀਗੇ।
ਲੇਕਿਨ ਇਸ 1 ਸਾਲ ਦੇ ਵਿੱਚ ਰਾਮ ਮੰਦਿਰ ਬਣਾਉਣ ਦੇ ਨਾਂ ਥੱਲੇ ਜਿਹਨੂੰ ਕੋਇਡਸਿੰਗ ਕਹਿੰਦੇ ਨੇ, ਜਿਵੇਂ ਅਰਬਾਂ ਰੁਪਏ ਲੋਕਾਂ ਤੋਂ ਜ਼ਬਰਦਸਤੀ ਲੈ ਗਏ। ਮੈਂ ਇੱਕ ਲਿਸਟ ਦੇਖ ਰਿਹਾ ਸੀ ਜੀ ਕਿ ਜਿਹਨਾਂ ਮੁਸਲਮਾਨਾਂ ਨੇ ਡੋਨੇਟ ਕੀਤਾ ਅਯੁੱਧਿਆ में, ਹੁਣ ਉਹ ਕੌਣ ਨੇ? ਉਹਨਾਂ ਨੂੰ ਇੱਕ ਕਾਲ ਉਹਨਾਂ ਦੇ ਸ਼ਿਵ ਸੈਨਾ ਜਾਂ ਬਜਰੰਗ ਦਲ ਜਾਂ ਜਿਹੜੇ ਵੀ ਇਹਨਾਂ ਨੇ ਆਪਣੇ ਰੱਖੇ ਹੋਏ ਨੇ ਅੱਗੋਂ ਹਿੰਦੂ ਫਰੰਟ, ਉਹ ਕਰਦੇ ਨੇ ਕਿ ਭਾਈ ਮੰਦਿਰ ਬਣ ਰਿਹਾ ਇੰਨਾ ਦੇ ਦੇ। ਉਹ ਵਿਚਾਰੇ ਹੱਥ ਜੋੜ ਕੇ ਕੰਬਦੇ ਆ ਕੇ ਦੇ ਕੇ ਜਾਂਦੇ ਨੇ। ਇਹੀ ਹਾਲ ਇਹਨਾਂ ਨੇ ਹਰ ਪਾਸਿਓਂ। ਔਰ ਉਹਨਾਂ ਨੇ ਕਿਹਾ ਜੀ ਇਹਨੂੰ ਬਣਾਉਣ ਲਈ ਇੰਨੇ ਸੌ ਸਰੋਵਰਾਂ ਦਾ ਪਾਣੀ ਲਿਆਂਦਾ, ਇੰਨੀਆਂ ਨਦੀਆਂ ਦਾ ਜਲ ਲਿਆਂਦਾ, ਇੰਨੇ ਫਲਾਣੇ ਮੰਦਰਾਂ ਦੀ ਮਿੱਟੀ ਲਿਆਂਦੀ। ਤੁਸੀਂ ਸਿਰ 'ਚ ਹੀ ਪਾ ਲੈਂਦਾ ਉਹਨੂੰ ਮਿੱਟੀ ਨੂੰ, ਕਿਉਂਕਿ ਜਿਹੜੀ ਗੱਲ ਅੱਜ ਸਾਰੇ ਮੀਡੀਆ 'ਚ ਡਿਸਕਸ ਹੋ ਰਹੀ ਹੈ, ਹਾਲਾਂ ਮਜ਼ਹਬ ਦੇ ਮਾਮਲੇ 'ਚ ਇਹਦੇ ਬਾਵਜੂਦ ਕਿ ਅਸੀਂ ਸਟੇਟ ਨੂੰ ਅਪੋਜ਼ ਕਰਦੇ ਹਾਂ, ਇਹਨਾਂ ਨੂੰ ਐਕਸਪੋਜ਼ ਕਰਦੇ ਹਾਂ, ਫਿਰ ਵੀ ਸਾਡਾ ਇਹ ਮੰਨਣਾ ਹੁੰਦਾ ਜੋ ਕਿਸੇ ਦਾ ਫੇਥ ਹੈ, ਫੇਥ ਦੇ ਉੱਤੇ ਸਵਾਲ ਨਹੀਂ ਚੁੱਕਿਆ ਜਾਂਦਾ। ਹਾਂ, ਜੇ ਤੁਹਾਡਾ ਇਹ ਬੁੱਤ ਪ੍ਰਸਤਾਂ ਦਾ ਫੇਥ ਦੂਸਰਿਆਂ ਦੇ ਉੱਤੇ ਉਹਨਾਂ ਦੇ ਮਜ਼ਹਬਾਂ ਦੀਆਂ ਥਾਵਾਂ ਨੂੰ ਢਾਏਗਾ, ਉੱਥੇ ਟੈਂਕ ਤੋਪਾਂ ਚੜਾਏਗਾ ਉਹਨੂੰ, ਫਿਰ ਜ਼ਾਹਰ ਹੈ ਕਿ ਅਸੀਂ ਅਪੋਜ਼ ਤਾਂ ਕਰਾਂਗੇ ਹੀ। ਲੇਕਿਨ ਅੱਜ ਉਹਨਾਂ ਦੇ ਆਪਣੇ ਸਾਰੇ ਮੀਡੀਆ ਦੇ ਵਿੱਚ ਗੋਦੀ ਮੀਡੀਆ ਨੂੰ ਛੱਡ ਕੇ ਡਿਸਕਸ ਇਹ ਹੋ ਰਿਹਾ ਕਿ ਵੀ ਕਿੰਨਾ ਵੱਡਾ ਲੈਂਡ ਸਕੈਂਡਲ, ਹਾਲਾਂ ਲੈਂਡ ਸਕੈਮ ਉਹਨੂੰ ਕਹਿਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਕਿ ਮੰਦਿਰ ਉੱਥੇ ਬਣ ਰਿਹਾ ਜੋ ਵੀ ਹੈ, ਉਹਦੇ ਨਾਲ ਹੁਣ ਲਾਗੇ ਆਲੇ ਦੁਆਲੇ ਦੀ ਜ਼ਮੀਨ ਲੈਣ ਦੇ ਵੀ ਜਿਹੜੇ ਨੇ ਉਹ ਕਿ ਜੀ ਆਹ ਵੀ ਲੈ ਲਓ ਉਹ ਵੀ ਲੈ ਲਓ। ਔਰ ਇਹ ਸਾਹਮਣੇ ਆਇਆ ਕਿ ਮੰਦਿਰ ਦੇ ਨਾਲ ਲੱਗਦੀ ਇੱਕ ਜ਼ਮੀਨ ਜਿਹੜੀ ਸੇ ਹੁਣ 2 ਕਰੋੜ ਦੇ ਵਿੱਚ ਉਸ ਦਾ ਸੌਦਾ ਹੁੰਦਾ, ਉਸ ਦੇ ਵਿੱਚ ਅਯੁੱਧਿਆ ਦਾ ਜਿਹੜਾ ਮੇਅਰ ਹੈ, ਉਸ ਦਾ ਨਗਰ ਪਾਲਿਕਾ ਦਾ ਪ੍ਰਧਾਨ ਹੈ, ਉਹ ਵਿਟਨੈਸ ਬਣਦਾ, ਉਹ ਲੈ ਲਈ ਜਾਂਦੀ ਹੈ 2 ਕਰੋੜ 'ਚ। ਠੀਕ 5 ਮਿੰਟ ਬਾਅਦ ਉਹੀ ਮੇਅਰ, ਉਹੀ ਜਿਹੜਾ ਨਗਰ ਪਾਲਿਕਾ ਪ੍ਰਧਾਨ ਅਗੇਨ ਵਿਟਨੈਸ ਹੈ। ਨਵੀਂ ਡੀਲ ਜਿਹੜੀ ਰਾਮ ਜਨਮ ਭੂਮੀ ਤੀਰਥ ਖੇਤਰ ਟਰਸਟ ਨੂੰ ਦਿੱਤੀ ਜਾਂਦੀ ਹੈ, ਉਹਦਾ ਜਿਹੜੀ ਰਜਿਸਟਰੀ ਹੈ ਜਾਂ 18.5 ਕਰੋੜ ਦੇ ਵਿੱਚ ਕੀਤੀ ਜਾਂਦੀ ਹੈ। ਸੋ ਅੱਜ ਮੈਂ ਦੇਖ ਰਿਹਾ ਸੀ ਕਿ ਸੋਸ਼ਲਿਸਟ ਪਾਰਟੀ ਦੇ ਰਾਜ ਸਭਾ ਮੈਂਬਰ ਹੈ ਉਹ ਵੀ ਔਰ ਦੂਸਰੇ ਕਹਿ ਰਹੇ ਸੀ ਕਿ ਜੀ ਦੁਨੀਆ 'ਚ ਸਭ ਤੋਂ ਮਹਿੰਗੀ ਜ਼ਮੀਨ ਜਾਪਾਨ 'ਚ ਹੈ, ਹਾਂਗਕਾਂਗ 'ਚ ਹੈ, ਸਿੰਗਾਪੁਰ 'ਚ ਹੈ। ਉੱਥੇ ਵੀ 5 ਮਿੰਟ ਦੇ ਵਿੱਚ ਇਹ ਨਹੀਂ ਹੁੰਦਾ ਕਿ 2 ਕਰੋੜ ਦਾ ਜਿਹੜਾ 18 ਕਰੋੜ ਬਣ ਜਾਏ ਕਿ ਭਾਈ ਇੰਨੀ ਵੱਡੀ ਕਰਪਸ਼ਨ। ਔਰ ਇਸ ਦੇ ਉੱਤੇ ਜ਼ਾਹਰ ਹੈ ਕਿ ਸਾਰਿਆਂ ਨੇ ਹੀ ਜਿਹੜਾ ਰਾਹੁਲ ਗਾਂਧੀ ਨੇ ਵੀ ਕਿਹਾ ਕਿ ਰਾਮ ਦੇ ਨਾਂ ਦੇ ਉੱਤੇ, ਰਾਮ ਤਾਂ ਆਪ ਨਿਆਂ ਹੈ, ਇਨਸਾਫ ਹੈ, ਸੱਚ ਹੈ, ਧਰਮ ਹੈ, ਉਹਦੇ ਨਾਂ ਤੇ, ਰਾਮ ਦੇ ਨਾਂ ਤੇ ਧੋਖਾ ਤੇ ਅਧਰਮ ਹੋ ਰਿਹਾ। ਇਹ ਰਾਹੁਲ ਗਾਂਧੀ ਨੇ ਕਿਹਾ। ਔਰ ਇਸੇ ਤਰ੍ਹਾਂ ਜ਼ਮੀਨ ਖਰੀਦ ਦੇ ਇਸ ਭ੍ਰਿਸ਼ਟਾਚਾਰਾਂ ਦੇ ਮਾਮਲੇ 'ਚ ਜਿਹੜਾ ਆਦਿੱਤਿਆਨਾਥ ਯੋਗੀ ਦੀ ਸਹਿਯੋਗੀ ਪਾਰਟੀ ਹੈ, ਭਾਰਤੀ ਸਮਾਜ ਪਾਰਟੀ, ਉਹਨਾਂ ਦੇ ਮੁੱਖ ਨੇ ਜਿਹੜੇ ਨੇ ਓਮ ਪ੍ਰਕਾਸ਼ ਰਾਜਪਾਲ, ਉਹਨਾਂ ਕਿਹਾ ਜੀ ਮੰਦਿਰ ਜਿਹੜਾ ਹੈ ਰਾਮ ਮੰਦਿਰ, ਇਹ ਤਾਂ ਭਾਰਤੀ ਜਨਤਾ ਪਾਰਟੀ ਤੇ RSS ਲਈ ਵਪਾਰ ਦਾ ਜ਼ਰੀਆ ਹੈ ਕਿ ਮੰਦਿਰ ਲੋਕਾਂ ਲਈ ਤਾਂ ਆਸਥਾ ਜਾਂ ਵਿਸ਼ਵਾਸ ਦਾ ਕੇਂਦਰ ਫੋਕਸ ਹੋ ਸਕਦਾ ਹੈ, ਪਰ RSS BJP ਲਈ ਵਪਾਰ ਹੈ। ਇਸ ਜ਼ਮੀਨ ਘੁਟਾਲੇ ਨੇ ਕਰੋੜਾਂ ਭਗਤਾਂ ਦੀ ਆਸਥਾ ਦੇ ਨਾਲ ਖਿਲਵਾੜ ਕੀਤਾ ਹੈ। ਮੋਦੀ ਜੀ ਤੇ ਯੋਗੀ ਜੀ ਦੱਸੋ ਕਦੋਂ ਹੋਏਗਾ ਇਹਨਾਂ ਟਰਸਟੀ ਲੋਕਾਂ ਤੇ ਮੁਕੱਦਮਾ, ਕਦੋਂ ਗ੍ਰਿਫਤਾਰ ਕਰਕੇ ਭੇਜੋਗੇ ਇਹਨਾਂ ਲੋਕਾਂ ਨੂੰ ਜੇਲ੍ਹ ਦੇ ਵਿੱਚ? ਔਰ ਇਹਦਾ ਜਵਾਬ ਤੁਸੀਂ ਦੇਖੋ। ਔਰ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦਾ ਸਿਸੋਦੀਆ, ਉਹਨੇ ਕਿਹਾ ਇਹ ਬੜਾ ਵੱਡਾ ਸਕੈਂਡਲ ਹੈ। ਔਰ ਉਹਨੇ ਕਿਹਾ ਕਿ ਭਾਈ ਇਹ ਟਰਮਿੰਗ ਇਟ ਏ ਸਕੈਮ। ਆਮ ਪਾਰਟੀ ਲੀਡਰ ਸੈਡ temple is being built using donations made by people and their hard earned money should not be misused। ਉਹਨੇ ਕਿਹਾ ਕਿ ਸਿਸੋਦੀਆ alleges scam by Ram Temple Trust। ਉਹਦਾ ਤੁਸੀਂ ਜਵਾਬ ਦੇਖੋ। ਉਹਨਾਂ ਦਾ BJP ਦਾ ਨੇਤਾ ਅਮਿਤ ਮਾਲਵੀਆ, ਉਹ ਕਹਿ ਰਿਹਾ ਕਿ ਜਿਨ੍ਹਾਂ ਸਿਆਸੀ ਦਲਾਂ ਨੇ ਕਈ ਦਹਾਕਿਆਂ ਤੋਂ ਰਾਮ ਜਨਮ ਭੂਮੀ ਦਾ ਵਿਰੋਧ ਕੀਤਾ, ਮੰਦਿਰ ਬਣਾਉਣ ਦਾ ਡਿੰਗੇ ਲਾਏ, ਉਹਨਾਂ ਨੇ ਕਦੇ ਇਹਨਾਂ ਦਾ ਤਾਂ ਫੇਥ ਹੀ ਨਹੀਂ ਹੈ ਰਾਮ ਤੇ, ਕਾਰ ਸੇਵਕਾਂ ਤੇ ਗੋਲੀਆਂ ਚਲਾਈਆਂ, ਉਹ ਸਾਨੂੰ ਪਤਾ ਹੈ ਸਾਡੇ ਮੰਦਿਰ ਦਾ ਕੰਮ ਜਿਹੜਾ ਹੈ ਉਹ ਇਹਨੂੰ ਪੂਰਾ ਨਹੀਂ ਹੋਣ ਦੇਣਗੇ। ਉਹਨਾਂ ਨੇ ਕਿਹਾ ਸਾਨੂੰ ਕੋਈ ਪਰਵਾਹ ਨਹੀਂ ਹੈ, ਗਾਂਧੀ ਦਾ ਮਾਰਨ ਦਾ ਇਲਜ਼ਾਮ ਵੀ ਸਾਡੇ ਤੇ ਲੱਗਾ, ਹੋਰ ਵੀ ਲੱਗੇ, ਅਸੀਂ ਤਾਂ ਕੋਈ ਪਰਵਾਹ ਹੀ ਨਹੀਂ ਕਰਦੇ। ਇਹ ਹੈ ਰਾਮ ਰਾਜ। ਜਦੋਂ ਅਸੀਂ ਇਹ ਕਿਹਾ ਵੀ ਲੋਕਾਂ ਨੇ ਘਰੇਲੂ ਜ਼ਬਾਨ 'ਚ ਵੀ ਜਦੋਂ ਮਜ਼ਾਹੀਆ ਅੰਦਾਜ਼ ਲੋਕਾਂ ਦਾ ਹੁੰਦਾ ਹੈ, ਔਰ ਉਹ ਜ਼ਾਹਰ ਹੈ ਜਿਵੇਂ ਇੰਦਰਾ ਗਾਂਧੀ ਨੇ ਜਦੋਂ ਸਾਰੀ ਆਪੋਜੀਸ਼ਨ ਇਕੱਠੀ ਸੀ ਔਰ ਉਹਦੀ ਜਿਹੜੀ ਕਾਂਗਰਸ ਦੇ ਵਿੱਚ ਵੀ ਉਹਨੂੰ ਸਿੰਡੀਕੇਟ ਕਹਿੰਦੇ ਸੀ, ਪੁਰਾਣੇ ਕਾਂਗਰਸੀ ਨਿਜਲਿੰਗੱਪਾ, ਮੁਰਾਰਜੀ ਦੇਸਾਈ, ਇਹ ਸਾਰੇ ਉਹਦੇ ਵਿਰੋਧ 'ਚ ਸੀ।
ਤੇ ਉਹਨਾਂ ਨੇ ਨਾਰਾ ਦਿੱਤਾ ਸੀ ਇੰਦਰਾ ਹਟਾਓ, ਤੇ ਉਹਨੇ ਕਿਹਾ ਜੀ ਅੱਛਾ, ਉਹਨੇ ਅੱਗੋਂ ਨਾਰਾ ਦਿੱਤਾ ਗਰੀਬੀ ਹਟਾਓ। ਔਰ ਕਿਹਾ ਲੋਕਾਂ ਨੂੰ ਕਿਹਾ ਦੇਖੋ ਜੀ, ਮਤਲਬ ਮੈਂ ਤਾਂ ਗਰੀਬੀ ਹਟਾਓ, ਲੋਕਾਂ ਨੇ ਜਿਵੇਂ ਹੁੰਦਾ ਇੱਕ ਜੋ ਪ੍ਰੋਪੇਗੈਂਡਾ ਹੁੰਦਾ, ਇੰਦਰਾ ਗਾਂਧੀ ਨੂੰ ਬੜੀ ਥੰਪਿੰਗ ਮੈਜੋਰਟੀ ਨਾਲ ਜਿੱਤੀ, ਪਰ 2 ਸਾਲ ਦੇ ਵਿੱਚ ਹੀ ਸਾਹਮਣੇ ਆ ਗਿਆ ਕਿ ਭਾਈ ਉਹ ਗਰੀਬੀ ਤਾਂ ਕੀ ਹਟਾ। ਫਿਰ ਲੋਕ ਕਹਿਣ ਲੱਗ ਗਏ ਅੱਛਾ ਕਹਿੰਦੀ ਤਾਂ ਸੀ ਗਰੀਬੀ ਹਟਾਓ, ਪਰ ਇਹ ਤਾਂ ਹੁਣ ਗਰੀਬ ਹਟਾਓ ਹੀ ਹੋ ਗਿਆ ਵੀ ਇਹ ਤਾਂ ਗਰੀਬਾਂ ਨੂੰ ਹੀ ਮਾਰਨ ਤੇ ਆਈ ਹੋਈ ਹੈ। ਸੋ ਜ਼ਾਹਰ ਹੈ ਕਿ ਵੀ ਇਹੀ ਲੋਕ, ਜਦੋਂ ਲੋਕ ਬਲੀਵ ਕਰਦੇ ਸੀ ਕਿ ਭਾਈ ਇਹਨਾਂ ਦੇ ਧੋਤੀਆਂ ਬੰਨੀਆਂ ਹੋਈਆਂ, ਮੱਥੇ ਤੇ ਏਡੇ ਏਡੇ ਤਿਲਕ ਲਾਏ ਹੋਏ ਨੇ, ਉੱਤੋਂ ਦੀ ਜਨਾਊ ਪਾਏ ਹੋਏ ਨੇ, ਜੈ ਸ਼੍ਰੀ ਰਾਮ ਕਰਦੇ ਨੇ, ਵੀ ਚਲੋ ਕਹਿੰਦੇ ਨੇ ਜੀ ਅਸੀਂ ਰਾਮ ਰਾਜ ਦੇਾਂਗੇ ਤੁਹਾਨੂੰ ਜੈ ਸ਼੍ਰੀ ਰਾਮ ਦਾ, ਇਹ ਤਾਂ ਚਲੋ ਇਹਨਾਂ ਨੂੰ ਵੀ ਮੌਕਾ ਦਿਓ। ਤੇ ਉਹੀ ਲੋਕ ਕਹਿਣ ਲੱਗ ਗਏ ਨੇ ਕਿ ਭਾਈ ਇਹ ਜਿਹੜਾ ਮੋਦੀ ਰਾਜ ਜਿਹੜਾ ਵਾਕਿਆ ਹੀ ਰਾਮ ਰਾਜ ਆ ਗਿਆ, ਔਰ ਉਹਦੇ ਨਾਲ ਅੱਛੇ ਦਿਨ ਆਏਗੇ ਵਾਲਾ ਵੀ ਜੋਕ ਹੈ। ਉਹ ਕੀ ਕਹਿੰਦੇ ਨੇ ਜੀ ਆਹ ਹੋ ਗਿਆ ਕਿ ਭਾਈ ਇੰਨੇ ਲੱਖ ਮਰ ਗਏ, ਉਹ ਕਹਿੰਦੇ ਅੱਛੇ ਦਿਨ ਆ ਗਏ। ਉਹ ਕਹਿੰਦੇ ਜੀ ਇੰਨੇ ਦੌੜ ਗਏ ਲਲਿਤ ਮੋਦੀ ਵਿਜੇ ਮਲਾਇਆ, ਉਹ ਕਹਿੰਦਾ ਜੀ ਅੱਛੇ ਦਿਨ ਆ ਗਏ। ਉਹ ਕਹਿੰਦਾ ਜੀ ਪੈਟਰੋਲ ਦਾ ਭਾਅ 100 ਰੁਪਏ ਤੋਂ ਵੀ ਲੀਟਰ ਲੰਘ ਕੇ 110, ਉਹ ਕਹਿੰਦੇ ਜੀ ਅੱਛੇ ਦਿਨ ਆ ਗਏ। ਜੋ ਯੂਪੀ ਦੇ ਵਿੱਚ ਹੋ ਰਿਹਾ, ਕਿੰਨੇ ਰੇਪਸ, ਔਰ ਜੋ ਲੋਕ ਕਹਿੰਦੇ ਆ ਗਏ ਅੱਛੇ ਦਿਨ ਆ ਗਏ। ਹੁਣ ਜ਼ਾਹਰ ਹੈ ਕਿ ਅੱਜ ਮੋਦੀ ਰਾਜ ਦਾ ਨਾਂ ਹੀ ਰਾਮ ਰਾਜ, ਔਰ ਰਾਮ ਰਾਜ ਨੂੰ ਲੋਕ ਬ੍ਰੈਕਟ ਦੇ ਵਿੱਚ ਕਰਪਟ ਰਾਜ ਜਦੋਂ ਅਸੀਂ ਲਿਖਦੇ ਹਾਂ, ਤੇ ਕਰਪਟ ਰਾਜ ਦਾ ਮਤਲਬ ਮੋਦੀ ਰਾਜ ਹੈ, ਤੇ ਮੋਦੀ ਰਾਜ ਦਾ ਮਤਲਬ ਰਾਮ ਰਾਜ ਹੈ। ਪਰ ਚਲੋ ਜੇ ਇੰਨੇ ਨਾਲ ਵੀ ਲੋਕਾਂ ਦੇ ਅੱਖਾਂ ਅੱਗੋਂ ਇਹ ਜਿਹੜੀ ਇਹਨਾਂ ਨੇ ਅੰਨੇ ਫੇਥ ਦੀ ਪੱਟੀ ਬੰਨ ਕੇ ਨਫ਼ਰਤ ਫੈਲਾਈ ਹੋਈ ਸੀ, ਜੇ ਇਹ ਪੱਟੀ ਲੱਥ ਜਾਏ ਤਾਂ ਫਿਰ ਵੀ ਬੰਦਾ ਕਹਿ ਸਕਦਾ ਹੈ ਕਿ ਭਾਈ ਚਲੋ ਜਿੰਨਾ ਨਹਾ ਲਿਆ ਉਨਾ ਹੀ ਪੁੰਨ ਹੈ, ਵੀ ਇਹਨਾਂ ਤੋਂ ਤੁਹਾਡਾ ਛੁਟਕਾਰਾ ਹੋਇਆ। ਪਰ ਮੈਨੂੰ ਲੱਗਦਾ ਵੀ ਇਸ ਕਿਸਮ ਦੀਆਂ ਚਾਮ ਚੜਿੱਕਾਂ ਆਸਾਨੀ ਨਾਲ ਇਹ ਤਖਤ ਛੱਡਣ ਵਾਲੀਆਂ ਨਹੀਂ ਹੁੰਦੀਆਂ, ਤੇ ਲੋਕ ਵੀ ਬਾਈ ਐਂਡ ਲਾਰਜ ਇਨ ਦਾ ਐਂਡ ਜਿਹੜੀ ਵੀ ਕੋਈ ਨਵੀਂ ਵੇਵ ਚਲਾਈ ਜਾਂਦੀ ਹੈ ਉਸ ਦੇ ਵਿੱਚ ਰੁੜ ਜਾਂਦੇ ਨੇ। ਹੋਪਫੁਲੀ ਇਹ ਤਬਦੀਲੀ ਹੋ ਜਾਏ, ਪਰ ਉਸ ਦੇ ਕੋਈ ਆਸਾਰ ਨਹੀਂ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੱਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।